अस्सलामुअलैकुम जी भाजी वीरो ते सज्जनों की हाल जे तुहाडा ठीक हो तबीयत ठीक जे आ देखो असी आए हैं सुबह सुबह मौसम बड़ा प्यारा है ते अपने हवेली च आए हैं ते देखो मझां सारियां चोन वालियां होई पईयां ने आसम साहब है देखो मझ चो रहे हैं। हाँ जी देखो मक्खी बड़ी है मक्खी मझां वढ़दी है ते दुद्ध घट गया दुद्ध घट जाता है मक्खी नाल। हाँ जी डंग मारदी है खून अच्छा पींदी है अच्छा सारी दिहाड़ी डंगर पूछल मार देना काम ते तो थक जाता है फिर तो उस हिसाब नाल दुद्ध नहीं फिर खून पींदी है मक्खी ते ओहदे नाल डंगर जेह्ड़ा दुद्धों घट दुद्धों घट जाते हैं। अच्छा अच्छा वाकई है देखो जी भाई मक्खियां ही मक्खियां ने देखो मक्खी है ही बड़ी देखो अजकल ना कितनी वो मक्खी है मक्खी गर्मी है ना मौसम बहार आंदा ना मक्खी निकलदी है देखो कितनी मक्खी है। हाँ जी ये सब मक्खी जे ये जानवरों के उत्ते बहती है तो दुद्ध जो ना कहते घट जाता है। देखो ये आसम साहब हवेली च देखो दुद्ध चो रहे जे। आसम साहब अज तुहानू टाइम लग गया हवेली च आने का। आज छुट्टी नहीं तवार दी हाँ जी हाँ जी मैं अज गोदाम बंद ते चली हवेली नाले हवेली चक्कर लगदा ही है अच्छा अच्छा जी मैं पसमा लाल घंटे के पास ਆ ਨਿੱਕੀ ਡਰਮੀ ਪਾਉਣੀ ਕਾਹੇ ਟੱਕਣ ਲਈ इधर आप आ गया मेरे नाल भाजी धारा भी लैंदियां ने मैं दुद्ध नहीं मिठा कर अपनी ताकत वास्ते भाई नाल आसम साहब धारा भी लैंदे ने। हाँ जी मिठा दुद्ध हाँ जी ये समझो डायरेक्ट ही खालस दुद्ध पी रहे जी। धारा च बड़ी ताकत होंदी जे भाजी। धार धार कड्डो धार कड्डो ਚਾਹ ਲੈਣਾ ਫਿਰ आसम साहब ने मक्खी वड़ गई। यार यार चले शेरा यह देखो भाई चोकर जे खल जे रोटियां जे। हाँ जी ये पा के ते मझ चोनी इन्होंने। ये देखो यह तूड़ी के उत्ते पाता खल ते नाल रोटियां। वो देखो भैया भी चो लगा गां। पहले जो बच्चा छड़ना पैंदा है तो पसमा के ना। हाँ जी मक्खियां देखो बड़िया मक्खियां ने तंग कर दिंदियां मक्खियां। मझा जे गां चोनी जे हुण भा ने। ना गल्लां करा सानू लोकां ਆ ਪੱਠੇ ਲੈਣ ਆਇਓ ਮੁੱਲਾ ਆ ਪੱਠੇ ਲੈਣ ਆਇਓ ਵਾਲੀ ਸੀਨ ਪੱਟੀ ਹੋਈ ਹੈ ਅੱਜ ਤੇ ਵੇਖਣ ਕੀ
ਬੱਕਰੀ ਦੁੱਧ ਕਿੰਨੇ ਦੀ ਨਹੀਂ ਕਦਾ ਬਾਟੀ ਸਾਰੀ ਉਹ ਦੋਵੇਂ ਖਾਂਦਾ ਆਪਣੇ ਮੁੰਡੇ ਨੂੰ ਪਿਆਰ ਨਹੀਂ ਯਾਰ ਕੌਣ ਆ ਵਾ ਠੀਕ ਉਹ ਪੈਰ ਦੇ ਨੱਕ ਚ ਨੱਥ ਇਹ ਆਸਮ ਸਾਹਿਬ ਭਾਜੀ ਹੁਣ ਦੂਸਰੀ ਮੱਝ ਨੂੰ ਚੋ ਰਹੇ ਜੀ। ਉਹ ਜਿਹੜੀ ਨਵੀਂ ਲਿਆਂਦੀ ਸੀ ਜਿਹੜੀ ਉਹ ਦੂਧ ਚੁੰਗਦੀ ਹੁਣ ਨਹੀਂ ਚੁੰਗਦੀ ਸਿਆਣੀ ਹੋ ਗਈ ਮੈਂ ਕਿੰਨੇ ਮਹੀਨੇ ਦੇ ਭਲਾ ਚੁੱਕਾ ਯਾਰ ਤੇਰਾ ਪਤਾ ਨਹੀਂ ਸਾਹਮਣੇ ਹੁਣ ਤਾਂ ਹੀ ਠੋਕਰੀ ਥੱਲੋਂ ਗੜਵੀ ਦੋਗੀ ਦਿੱਤੀ ਹਾਂ ਮੱਖੀਆਂ ਬੜਾ ਮਾਰਦਾ ਉਹ ਵਿਕਾਸ ਢਿੱਡਰ ਹੈਗਾ ਜੀ ਇੱਕ ਉਹ ਵੀ ਵੇ YouTube ਤੇ ਵੀਡੀਓ ਪਾਉਂਦਾ ਸੀ ਤੇ ਨਾਲੇ ਉਹ TikTok ਤੇ ਉਹ ਭਲਾ ਕੀ ਕਰਦਾ ਸੀ ਖਾਂਗਣਾ ਨਹੀਂ ਲੈ ਕੇ ਨਾ ਬੁੱਧ ਮੰਡੀਆਂ ਤੇ ਫਲਾਣ ਮੰਡੀਆਂ ਮੁੰਡੀਆਂ ਫਿਰ ਕੇ ਉਥੋਂ ਮਹੀਂ ਲਿਆਂਦਾ ਸੀ ਖਾਂਗਣਾ ਖੁੰਗਣਾ ਉਹਨਾਂ ਨੇ ਛਾਣ ਵਿੱਚ ਰੱਖਿਆ ਉਹ ਬਾਬਾ ਜੀ ਮਹੀਂ ਸਵਾਉਂਦਾ ਤੇ ਮਹੀਂ ਢੁਕਦੀਆਂ ਨੇ ਵੇਚੀ ਜਾਂਦਾ ਉਹ ਮਹੀਂ ਨੂੰ ਉਹਨਾਂ ਦੇ ਪੱਠੇ ਪੁੱਠੇ ਆਪਣੇ ਨੇ ਵੱਡ ਸਟਾਲੇ ਪਾਈ ਜਾਂਦੇ ਨੇ ਹੈਂ ਵਿੱਚ ਤੂੜੀ ਪਾਈ ਜਾਂਦੇ ਨੇ ਕੀ ਗੱਲ ਆ ਆਸਮ ਸਾਹਿਬ ਨਹੀਂ ਨਹੀਂ ਦੇਣਾ ਉਹ ਭਾਈ ਸੂਣ ਵਾਲੀ ਮੱਝ ਅੱਛਾ ਮੱਝ ਸੂਣ ਵਾਲੀ ਆਨੂੰ ਸਾਹਿਬ ਨੇ ਸੁਣ ਵਾਲੇ ਮਨ ਸੁਣ ਵਾਲੀ ਮੈਂ ਕਿਹਾ ਉਰੇ ਆਸਮ ਸਾਹਿਬ ਦੇ ਹੱਥ ਥੱਕ ਗਏ ਨੇ ਇਹ ਭਾਜੀ ਇਹ ਜਿਹੜਾ ਮੁੰਡਾ ਹੈ ਨਾ ਇਹ ਆ ਮੱਝਾਂ ਨੂੰ ਨਾ ਬਾਅਦ ਠਰਕ ਝਾੜਨ ਵਾਸਤੇ ਨਾ ਪਸਮਾਈ ਜਾਂਦਾ ਜੇ ਤੇ ਮੁੱਲਾ ਦੇ ਅੱਗੇ ਉਹ ਆਸਮ ਸਾਹਿਬ ਦੇ ਅੱਗੇ ਕਰੀ ਜਾਂਦਾ ਜੇ ਹਾਂਜੀ ਇਹ ਜੱਲੂ ਪਹਿਲਵਾਨ ਹਾਂਜੀ ਇਹਦਾ ਕੰਮ ਹੈ ਉਹਨਾਂ ਨੂੰ ਰੋਟੀ ਦੇਣੀ ਲੰਗਰ ਦੇਣਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਵੰਗਾ ਪਾ ਕੇ ਤੇ ਆਸਮ ਸਾਹਿਬ ਨੂੰ ਕਹਿੰਦਾ ਲੋ ਜੀ ਆਸਮ ਸਾਹਿਬ ਆਇਓ ਚਲੋ ਜੀ ਆਸਮ ਸਾਹਿਬ ਜਦੋਂ ਆਵੇਂਗਾ ਹਾਂ ਬਸ ਕਰ ਚੋਕਰ ਪੈ ਗਿਆ ਉਹ ਹੋ ਜਾਏਗੀ ਉਹਨਾਂ ਦੇਖੋ ਚੋਕੋ ਸ਼ੋਕਰ ਪਾਇਆ ਖਲ ਛਲ ਪਾਈ ਤੂੜੀ ਤੇ ਇਹ ਦੇਖੋ ਕਿ ਹੁਣ ਉਹ ਆਪਣੇ ਆਰੇ ਲੱਗੇ ਰਹਿਣਗੇ ਤੇ ਉਧਰ ਆਸਮ ਸਾਹਿਬ ਆਪਣੇ ਆਰੇ ਲੱਗੇ ਰਹਿਣਗੇ 2200 ਦੀ ਮੈਂ ਵੀ ਲਈ ਇਹ ਦੇਖੋ ਹਾਂਜੀ ਆਸਮ ਸਾਹਿਬ ਸੁਣਾਓ ਸਵੇਰ ਮੌਸਮ ਚੰਗਾ ਹੈ ਤੁਸੀਂ ਸਹੀ ਆਰੇ ਲੱਗੇ ਹੋ ਹੈ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ ਮੌਸਮ ਅੰਜਲਾ ਹੋਵੇ ਮਾਵਾ ਚਾਸਾ ਅੱਛਾ ਜੀ ਠੰਡੇ ਮੌਸਮ ਦੇ ਵਿੱਚ ਹੈ ਗਰਮੀ 'ਚ ਨਹੀਂ ਕੰਮ ਦਿੰਦਾ ਗਰਮੀ 'ਚ ਤੈਨੂੰ ਪਤਾ ਫਿਰ ਗਰਮੀ ਛਡਾ ਦਿੰਦੀ ਆ ਮੁੜ ਕੇ ਜਾਂਦਾ ਸੀਨਾ ਤੇ ਮੁੜਕਾ ਤੇ ਫਲਾਣ ਦੀ ਸਹੀ ਇਹ ਦੇਖੋ ਭਾਈ ਖਾਲਸ ਦੁੱਧ ਹੀ ਹੈ ਕੋਈ ਪਾਣੀ ਨਹੀਂ ਕੋਈ ਚੱਕਰ ਨਹੀਂ ਇਸ ਤਰ੍ਹਾਂ ਹੀ ਇਹਨਾਂ ਨੇ ਆਇਆ ਇਹਨਾਂ ਦੇ ਭਾਈ ਨੇ ਲੌਕ ਕਰ ਦੋ ਸਾਡਾ ਢਾਰਾ ਹੋਰ ਮੱਝ ਕਿਹੜੀ ਲਾਣੀ ਜੇ ਤੈਨੂੰ ਜਿਹੜੀ ਤੇ ਇਹਨੂੰ ਹਿਲਾਣਾ ਨਹੀਂ ਜੇ ਇਹਨੂੰ ਹਿਲਾਣਾ ਨਹੀਂ ਇਹਦੇ ਉੱਤੇ ਅੱਛਾ ਜੀ ਉੱਤੇ ਹੀ ਖਾਣਗੀਆਂ ਇੱਕ ਬੂਰੀ ਮੱਝ ਚੋਣੀ ਤੇ ਇੱਕ ਇੱਕ ਟੇਲੀ ਟੇਲੀ ਉਹ ਕਿਹੜੀ ਹੈ ਉਹਨੂੰ ਟੇਲੀ ਕਹਿੰਦੇ ਜਦੋਂ ਸਿੰਘ ਵਿੰਗ ਹੈ ਅੱਛਾ ਲਿਆਓ ਦੋਵੇਂ ਲਿਆਓ ਇਹ ਤੂੜੀ ਦੇ ਉੱਤੇ ਨਾ ਭਾਜੀ ਖੱਲ ਰੋਟੀਆਂ ਚੋਕਰ ਹਾਂਜੀ ਇਹ ਦੇਖੋ ਆਸਾਂ ਸਾਂ ਬਾਲਟੀ ਦੁੱਧ ਦੀ ਭਰ ਕੇ ਦੇਤੀ ਜੇ ਜੱਲੂ ਸਾਹਿਬ ਨੂੰ ਜੱਲੂ ਸਾਹਿਬ ਗੋਦਾਮ ਚ ਲੈ ਆਏ ਨੇ ਆਸਾਂ ਸਾਹਿਬ ਦੇਖੋ ਇਹਦੀਆਂ ਧਾਰਾਂ ਜਿਹੜੀ ਮੱਝ ਚੋਂਦੇ ਨੇ ਉਹਦੀਆਂ ਧਾਰਾਂ
ਤੇ ਇਹ ਜੇ ਭਾਜੀ ਇੱਕ ਬੂਰੀ ਮੱਝ ਲਿਆਇਆ ਜੇ ਤੇ ਇੱਕ ਇੱਕ ਚਿਕਨੀ ਚਿਬੜੀ ਕਹਿ ਰਹੇ ਚਿਬੜੀ ਹਾਂਜੀ ਉਹਦੇ ਸਿੰਘ ਜਿਹੜਾ ਵਿੰਗੇ ਨੇ ਉਹਨੂੰ ਉਹਦੀ ਵਜ੍ਹਾ ਤੋਂ ਕਹਿੰਦਾ ਚਿਮੜੀ। ਇਹ ਸਾਡਾ ਵੱਡਾ ਭਾਈ ਆ ਵੇਖੋ ਪਾਨ ਖਾ ਕੇ ਮੱਝਾਂ ਚੋਂਦਾ ਜੀ ਉਸ ਤੋਂ ਬਾਅਦ ਨਹੀਂ ਚੋਈਆਂ ਜਾਂਦੀਆਂ ਜੀ। ਇਹ ਸਾਡੇ ਚੌਧਰੀ ਸਾਹਿਬ ਨੇ ਭਾਜੀ ਹੈ ਸਾਡਾ ਵੱਡਾ ਭਰਾ ਜੇ ਭਾਈ। ਇਹ ਸਾਰੀ ਹਵੇਲੀ ਹੈ ਭਾਜੀ ਮਾਸ਼ਾਅੱਲਾ ਜਾਨਵਰ ਹੀ ਜਾਨਵਰ ਨੇ। ਉਹ ਅੰਮਾ ਹੋਣੀ ਵੀ ਆ ਗਏ ਨੇ ਜਿਹੜੇ ਗੋਇਆ ਚੁੱਕਦੇ ਨੇ ਇਕੱਠਾ ਕਰਦੇ ਨੇ ਹਾਂਜੀ। ਇਹ ਆਸਮ ਤਾਂ ਫਿਰ ਹੁਣ ਦੂਸਰੀ ਮਾਈ ਥੱਲੇ ਬਹਿ ਲਗੇ ਜੀ। ਚਲੋ ਜੀ ਚਲੋ ਆਸਮ ਸਾਹਿਬ ਇੱਧਰ ਨੂੰ ਆਇਓ। ਇਹ ਮਾਂ ਹੋਰਾਂ ਨੇ ਆਪਣੀ ਇੱਕ ਗਾਂ ਰੱਖੀ ਜੇ ਦੇਖੋ ਹਾਂਜੀ ਇਹ ਦੇਖੋ ਉਹਨਾਂ ਨੇ ਆਪਣੀ ਗਾਂ ਰੱਖੀ ਜੇ ਤੇ ਘਰੋਂ ਰੋਟੀਆਂ ਜਿਹੜੀਆਂ ਹੁੰਦੀਆਂ ਉਹ ਲੈ ਆਉਂਦੇ ਨੇ ਲਿਆ ਕੇ ਇੱਥੇ ਪਾ ਕੇ ਉਸ ਤੋਂ ਬਾਅਦ ਦੁੱਧ ਚੋ ਕੇ ਤੇ ਫਿਰ ਘਰ ਬੱਚਿਆਂ ਵਾਸਤੇ ਲੈ ਕੇ ਜਾਣਾ ਜਰਾ। ਅਸੀਂ ਪੁੱਤਰ ਕਿੱਥੋਂ ਲੈਣੀ ਇੰਨਾ ਹੀ ਲੈ ਕੇ ਆ ਰਿਆ ਨੇ। ਅੱਛਾ ਜੀ ਮਾਈ ਦੀ ਦਿੱਤੀ ਗਾਂ ਨਿੱਕੀ ਜਿਹੀ ਸੀ ਨਿੱਕੀ ਜੀ ਪਾਲੀ ਜੇ ਇੰਨਾ ਹੀ ਪਾਲੀ ਇੱਥੇ ਰਹੀ ਹੈ ਮੈਂ ਪਾਲਣੀ ਸੀ ਮੈਂ ਪੁੱਤਰ ਕਿੱਥੇ ਇਹ ਕੋ ਬੁਰੀ ਮੱਝ ਚੋ ਰਹੇ ਆਸਮ ਸਾਹਿਬ। ਗੰਦੀਏ ਉਹ ਚੱਲੂ ਵੀ ਲੱਗਾ ਸੀ ਦਵਾ ਦਾ ਉਹਨੇ ਮੌਕਾ ਵੇਖਿਆ ਉਹ ਵੀ ਚੋਣਾ ਸ਼ੁਰੂ ਕਰਤਾ ਉਹਨੇ ਵੀ। ਉਹਨੇ ਕਿਹਾ ਮੈਂ ਬਾਹਰ ਖਾਲੀ ਮੱਝਾਂ ਦੇ ਥਣ ਨਹੀਂ ਧੋਂਦੇ ਰਹਿਣਾ ਉਹਨੇ ਕਿਹਾ ਮੈਂ ਮੱਝ ਵੀ ਚੋ ਲਈ। ਹਾਂਜੀ ਉਹ ਵੀ ਦੇਖੋ ਨਾਲ ਚੋ ਰਿਹਾ ਮੱਝ ਦੋਵੇਂ ਵੇਖੋ ਦੋਵੇਂ ਮੱਝਾਂ ਚੋ ਰਹੇ ਜੀ ਇੱਕ ਆਸਮ ਤੇ ਇੱਕ ਜਲੂ ਪਹਿਲਵਾਨ। ਦੇਖੋ ਜਰਾ ਦੱਸੋ ਸੁਆਵਾ ਤੇਰਾ ਕਿਹੜਾ ਸੀ ਦੋਵਾਂ ਨੂੰ ਦੱਸੋ ਕਿਹੜਾ ਬੰਦਾ ਸਹੀ ਮੱਝ ਚੋ ਰਿਹਾ। ਹਾਂਜੀ ਕਮੈਂਟ ਦਾ ਕਰਕੇ ਤੇ ਨਾਲ ਹਾਂਜੀ ਇਹ ਦੇਖੋ ਜਰਾ ਜੱਲੂ ਦੇ ਭਾਈ ਵੇਖੋ ਡੋਲੇ ਵੀ ਨਾਲ ਬਣਾਉਂਦਾ ਜੇ ਚੋਂਦਾ ਚੋਂਦਾ। ਨਾ ਭੰਮੀ ਇਹਨੂੰ ਪਹਿਲਾਂ ਚੋਣਾ ਹਾਂ ਨਾਲ ਮੁੱਕੋ ਚੋਲ ਦਰਗਾਹ ਕਿੱਥੇ ਚੱਲੇ ਰਿਹਾ ਮੇਰੇ ਬਾਂਡੇ ਪਏ ਇਹਨੂੰ ਸੁਆਵਾ ਚੱਲ ਫਾੜ ਲੋ ਛੱਡ ਦੇ